व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ व्यूअर्स ਇਸ ਤਰ੍ਹਾਂ ਲੱਗਦਾ ਹੈ ਕਿ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਬਿਲਕੁਲ ਦਿਸ਼ਾਹੀਨ ਹੋ ਚੁੱਕੀ ਹੈ। ਮਈ ਮਹੀਨੇ ਵਿੱਚ ਪਾਰਲੀਮੈਂਟ ਵੱਲ ਮਾਰਚ ਕਰਨ ਦਾ ਫੈਸਲਾ ਜਿਹੜਾ ਹੈ ਇਸ ਲੀਡਰਸ਼ਿਪ ਵੱਲੋਂ ਵਾਪਸ ਲੈ ਲਿਆ ਗਿਆ ਹੈ। ਸੋ ਦੂਸਰੇ ਪਾਸੇ ਪੰਜਾਬ ਵਿੱਚ ਬਰਗਾੜੀ ਕਾਂਡ ਨੂੰ ਲੈ ਕੇ ਸਾਰੀਆਂ ਧਿਰਾਂ ਵੱਲੋਂ बड़ी घटिया सियासत जी है वह खेडी जा रही है। सो व्यूअर्स इं जापदा है कि गुरु ग्रंथ साहब जी की बेअदबी दी घटनावां नाल किसी का कोई लागा देगा नहीं है और सारियां वल्लों एक साजिशी माहौल जिहड़ा है वह सिरजिया जा रहा है अते सिख कौम के जज्बातां नाल खेडिया जा रहा है। सो इस बारे आपां चर्चा करन जा रहे हैं। सो असीं चाहांगे कि तुसां नाल इसी तरह ही बने रहना। देखण सुनिए लिखण लई तुहाडा सब दा बहुत बहुत शुक्रिया जी। राज साहब इस मुद्दे बारे की विचारां ने तुहाडीआं? देखो साडे बहुत सारे पाकिस्तानी भैन भरा भी कुछ अपने वीर भैन भी सानू लिखणगे भी कुछ जदों मिलते हैं वो भी कहणगे कि जी तुसीं किसानी मोर्चे ते बहुती गल नहीं करते, उत्थे की चल रहा है बरीफ करो। मैं कहा जी कोई बरीफ करन वाली गल होए तां गल करिए, क्योंकि गल यही हुंदी है कि भी जदों तुहानू दिशाहीन करन वाली लीडरशिप जिहड़ी बेगैरत भी होए, किते ना किते डिसऑनेस्ट भी होए, बेईमान भी होए और दिशाहीन तो फिर हुंदा ही है। जदों तुहाडा ईमान हुंदा है उदों रब तुहानू डायरैक्शन भी दिखा दिंदा है। तुसीं भावें चार चफेरे इन्हें बॉक्स भी होवो उहदे चों निकलण दा रस्ता नज़र आ जांदा है। सो मैं समझदा भी जिस अहमकाना अंदाज़ और बददिआनती नाल 26 जनवरी दीआं घटनावां तो बाद इन्हां दी लीडरशिप ने अपने आप नूं ਵੱਖ ਕੀਤਾ, ਨੌਜਵਾਨਾਂ ਤੋਂ ਨੌਜਵਾਨਾਂ ਨੂੰ ਕਰਸ ਵੀ ਕੀਤਾ। ਖੁਦ ਉਹ ਵੀਡੀਓਜ਼ ਜਿਹੜੀਆਂ ਨੇ ਉਹ ਹਕੂਮਤ ਨੂੰ ਪੁਲਿਸ ਨੂੰ ਪ੍ਰੋਵਾਈਡ ਕੀਤੀਆਂ। ਹੁਣ ਵੀ ਜਦੋਂ ਦੀਪ ਸਿੱਧੂ ਦੀ ਜਿਸ ਕੇਸ 'ਚ ਜ਼ਮਾਨਤ ਹੁੰਦੀ ਹੈ ਜਿਹਨੂੰ ਉਹਨੂੰ ਦਿੱਲੀ ਵਾਇਲੈਂਸ ਨਾਲ ਜੋੜਿਆ ਗਿਆ ਸੀ, ਉਹਦੇ 'ਚ ਸਾਰੇ ਹੀ ਜਿਹੜੇ ਸੋ ਕਾਲਡ ਸਬੂਤ ਸੀ ਉਹ ਵੀਡੀਓ ਸੀ ਜਿਹੜੀਆਂ ਆਲਰੇਡੀ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਨੇ। ਔਰ ਜਦੋਂ ਪੁਲਿਸ ਨੇ ਕਿਹਾ ਜੀ ਇਹ ਕਿਤੇ ਚਲਾ ਨਾ ਜਾ, ਉਹਨਾਂ ਨੇ ਕਿਹਾ ਜੀ ਕਿ ਇਹ ਕਿਹੜੀ ਤੁਹਾਡੇ ਕੋਲ ਵਿਟਨੈਸ, ਤੁਹਾਡੇ ਤਾਂ ਸਾਰੇ ਸਬੂਤ ਆਲਰੇਡੀ ਸੋਸ਼ਲ ਮੀਡੀਆ 'ਤੇ ਪਏ ਨੇ, ਇਹਨੇ ਕਿੱਥੇ ਜਾਣਾ। ਹਾਲਾਂਕਿ ਤੁਸੀਂ ਬਦਦਿਆਨਤੀ ਔਰ ਪੋਲੀਟੀਕਲ ਫੈਸਲੇ ਦੇਖੋ ਇਹਨਾਂ ਦੇ ਸਿਸਟਮ ਦੇ ਕਿ ਉੱਥੋਂ ਜ਼ਮਾਨਤ ਮਨਜ਼ੂਰ ਹੋਈ ਔਰ ਨਾਲ ਦੀ ਨਾਲ ਉਹਨਾਂ ਨੇ ਪੁਲਿਸ ਨੇ ਦੂਜਾ ਝੂਠਾ ਕੇਸ ਪਾ ਕੇ ਕਿ ਲਾਲ ਕਿਲੇ 'ਚ ਚੋਰੀ ਹੋਈ ਰੈੱਡ ਫੋਰਟ 'ਚ, ਉਹਦੇ ਥੱਲੇ ਜਿਹੜਾ ਉਹਨੂੰ ਬਾਹਰ ਹੀ ਨਹੀਂ ਆਉਣ ਦਿੱਤਾ। ਹੁਣ ਇੱਕ ਪਾਸੇ ਤਾਂ ਜਦੋਂ ਤੁਹਾਡੀ ਜਿਹੜੀ ਯੰਗ ਔਰ 170 ਦੇ ਕਰੀਬ ਨੌਜਵਾਨ ਔਰ ਬਜ਼ੁਰਗ ਉਹ ਸਾਰੇ 'ਚ ਜਿਹੜੇ ਨੇ ਉਹ ਕਿਵੇਂ ਉਹਨਾਂ ਨੂੰ ਟੌਰਚਰ ਕੀਤਾ, ਕਿਵੇਂ ਜ਼ਲੀਲ ਕੀਤਾ ਔਰ ਕਿਸਾਨ ਲੀਡਰਸ਼ਿਪ ਨੇ ਹੱਥ ਧੋ ਲਏ ਕਿਉਂਕਿ ਕਾਮਰੇਡੀ ਪਾਰਟ। ਹੁਣ ਦੂਸਰੇ ਪਾਸੇ ਇੱਕ ਪਾਸੇ ਤਾਂ ਕੌਮੀ ਝੰਡਾ ਖਾਲਿਸਤਾਨ ਤਾਂ ਦੂਰ ਦੀ ਗੱਲ, ਈਵਨ ਨਿਸ਼ਾਨ ਸਾਹਿਬ ਉਹਨਾਂ ਦੇ ਲਈ ਪ੍ਰੋਬਲਮੈਟਿਕ ਸੀ ਬਿਲਕੁਲ। ਉਹ ਪੰਜਾਬ ਦੇ ਕਿਸੇ ਮੁੱਦੇ ਨੂੰ ਟੱਚ ਵੀ ਨਹੀਂ ਸੀ ਕਰਨਾ ਚਾਹੁੰਦੇ। 10 ਦਸੰਬਰ ਦੇ ਹਵਾਲੇ ਨਾਲ ਲੈਫਟਿਸਟ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਦੀਆਂ ਪਿਕਚਰਾਂ ਤਾਂ ਲਾ ਦਿੱਤੀਆਂ, ਲੇਕਿਨ ਇੱਧਰ ਉਹਨਾਂ ਨੂੰ ਜਿਹੜਾ ਸਿੱਖ ਜਿਹੜੇ 20 ਸਾਲ ਤੋਂ ਜ਼ਿਆਦਾ ਟਾਈਮ ਤੋਂ ਜੇਲ੍ਹਾਂ 'ਚ ਬੰਦ ਨੇ ਉਹਨਾਂ ਦਾ ਧਿਆਨ ਨਹੀਂ ਸੀ। ਹੁਣ ਉੱਥੇ ਕੋਈ ਅੱਜ ਕੱਲ੍ਹ ਤਾਂ ਐਕਟਿਵਿਸਟ ਬਣੀ ਹੋਈ ਹੈ, ਪਹਿਲਾਂ ਮਾਡਲ ਸੀ ਕੋਈ ਸੋਨੀਆ ਮਾਨ ਕੇ ਕੀ ਉਹਦਾ ਨਾਂ ਹੈ, ਉਹਦਾ ਪਿਓ ਜਿਹੜਾ ਕਿ ਕਾਰਡ ਹੋਲਡਰ ਕਾਮਰੇਡ ਮਾਰਕਸਿਸਟ ਲੈਨਿਨਿਸਟ ਦੇ ਥੱਲੇ 37-38 ਸਾਲ ਦਾ ਸੀ ਜਦੋਂ ਮੁਖਬਰੀਆਂ ਕਰਨ। ਔਰ ਅਸੀਂ ਜਿਵੇਂ ਅਕਸਰ ਇਹ ਕਹਿੰਦੇ ਹਾਂ ਕਿ ਭਾਈ ਖਾਲਿਸਤਾਨੀ ਲਹਿਰ ਨੂੰ ਜਿਹੜਾ ਡੈਮੇਜ ਤਾਂ ਕੀਤਾ ਹੀ ਕੀਤਾ, ਉਹਨਾਂ ਦੀ ਜਿਹੜੀ ਫਰੰਟ ਲਾਈਨ ਸੀ ਫਾਈਟਿੰਗ ਦੀ ਉਹ ਪੰਜਾਬ ਪੁਲਿਸ ਜਾਂ ਦੂਜਿਆਂ ਨੇ ਇਹਨਾਂ ਹੀ ਕਾਮਰੇਡਾਂ ਦੇ ਇੱਕ ਭਗਤ ਸਿੰਘ ਬ੍ਰਿਗੇਡ ਬਣਾ ਕੇ ਉਹਨਾਂ ਤੋਂ ਜੁਝਾਰੂਆਂ ਦੇ ਪੇਰੈਂਟਸ ਦਾ, ਜਿਵੇਂ ਭਾਈ ਮਨਵੀਰ ਸਿੰਘ ਚਿਹੜੂ ਦੇ ਪਿਤਾ ਜੀ ਦਾ ਜਿਹੜਾ ਉਹਨਾਂ ਦਾ ਕਤਲ ਕਰਵਾਇਆ, ਮੇਜਰ ਘੁੰਮਣ ਸੀ ਜਲੰਧਰ 'ਚ ਉਹਨਾਂ ਦਾ ਕਰਵਾਇਆ। ਸੋ ਇਸ ਕਿਸਮ ਦੀ ਗੈਂਗ ਦਾ ਹੀ ਲੀਡਰ ਇਹਦਾ ਇਹ ਜਿਹੜੀ ਮਾਡਲ ਹੈ ਇਹਦਾ ਪਿਓ ਸੀ ਔਰ ਇਵੈਂਚੁਅਲੀ ਜੁਝਾਰੂਆਂ ਨੇ ਉਹਨੂੰ ਸਜ਼ਾ ਯਾਫਤਾ ਕੀਤਾ। ਹੁਣ ਉਹ ਉੱਥੇ ਕਿਉਂਕਿ ਬੈਠੀ ਹੋਈ ਹੈ ਔਰ ਜਿਹੜੀ ਇਹਨਾਂ ਦਿਨਾਂ 'ਚ 2 ਦਿਨ ਪਹਿਲਾਂ ਹੀ ਉਹਦੇ ਪਿਓ ਦੀ ਬਰਸੀ ਜਾਂ ਉਹਦੇ 'ਚ ਉਹਨਾਂ ਨੇ ਉੱਥੇ ਵੱਡਾ ਸਮਾਗਮ ਕੀਤਾ। ਹੁਣ ਜਿਹੜੇ ਹੁਣ ਤੱਕ ਜਦੋਂ ਅਸੀਂ ਇਹ ਲਾਈਨ ਕਹਿੰਦੇ ਸੀ ਕਿ ਭਾਈ ਤੁਸੀਂ ਭੀੜ ਨੂੰ ਜਾਂ ਖੋਤੇ ਨੂੰ ਅੱਗੇ ਲਾ ਕੇ ਇਹ ਐਕਸਪੈਕਟ ਕਰੋ ਕਿ ਉਹ ਤੁਹਾਨੂੰ ਜਿਹੜਾ ਉਹ ਜੰਗ ਜਿੱਤ ਕੇ ਦੇਗਾ, ਇਵੇਂ ਹੁੰਦਾ ਨਹੀਂ। ਹੁਣ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਅੱਜ 2-3 ਕਾਲਾਂ ਆਈਆਂ ਕਹਿੰਦੇ ਜੀ ਮਤਲਬ ਇਹ ਤਾਂ ਬਿਲਕੁਲ ਹੀ ਜਿਹੜੀ ਗੱਲ ਤੁਸੀਂ ਕਹਿੰਦੇ ਸੀ ਉਹੀ ਹੋਈ ਕਿ ਭਾਈ ਇਹ ਤਾਂ ਇਹਨਾਂ ਦਾ ਕਾਮਰੇਡੀਪਣਾ ਖੁੱਲ੍ਹ ਕੇ ਬਾਹਰ ਆ ਗਿਆ। ਮੈਂ ਕਿਹਾ ਜੀ ਹੁਣ ਗੱਲ ਤਾਂ ਇਹੀ ਹੁੰਦੀ ਹੈ, ਅਸੀਂ ਕਈ ਵਾਰੀ ਪਬਲਿਕ ਸੈਂਟੀਮੈਂਟ ਦੇਖਦੇ ਹਾਂ, ਇਸ ਗੱਲ ਨੂੰ ਕਹਿਣ ਤੋਂ ਥੋੜ੍ਹਾ ਜਿਹਾ ਗਰੇਜ਼ ਵੀ ਕਰਦੇ ਰਹੇ ਹਾਂ ਕਿਉਂਕਿ
ਲੋਕਾਂ ਦੇ ਜਜ਼ਬਾਤ ਜੁੜੇ ਹੁੰਦੇ ਨੇ। ਪਰ ਇਸ ਗੱਲ ਦਾ ਧਿਆਨ ਰਿਹਾ ਕਿ ਭਾਈ ਜੇ ਉਸ ਕਾਫਲੇ ਦਾ ਲੀਡਰ ਰਾਹ ਨਹੀਂ ਕਰਵਾਉਣਾ ਚਾਹੇ ਕਿ ਵੀ ਉਹਨੇ ਕਾਫਲੇ ਨੂੰ ਉਸ ਪਾਸਿਓਂ ਲੈ ਕੇ ਜਾਣਾ ਹੈ ਜਿੱਥੇ ਲੁਟੇਰੇ ਬੈਠੇ ਨੇ, ਰਾਹਜਨ ਬੈਠੇ ਨੇ, ਤੇ ਫਿਰ ਉਸ ਕਾਫਲੇ ਨੂੰ ਕੋਈ ਨਹੀਂ ਬਚਾ ਸਕਦਾ। ਜੇ ਵਾੜੀ ਜਿਹੜੀ ਹੈ ਖੇਤ ਨੂੰ ਖਾਣ ਲੱਗ ਜਾਏ, ਪਹਿਰੇਦਾਰ ਜਿਹੜਾ ਹੈ ਉਹੀ ਘਰ ਨੂੰ ਭੰਨਣ ਤੇ ਆ ਜਾਏ, ਤੇ ਫਿਰ ਉਹਦਾ ਕੋਈ ਬਚਾਅ ਨਹੀਂ ਹੁੰਦਾ। ਸੋ ਇੱਕ ਪਾਸੇ ਤਾਂ ਹੁਣ ਇੱਕ ਬਹੁਤਿਆਂ ਨੂੰ ਸੀ ਜੀ ਨਹੀਂ, ਮੈਂ ਕਿਹਾ ਜੀ ਹਰ ਰੈਵੋਲੂਸ਼ਨ, ਅੰਦੋਲਨ, ਮੂਵਮੈਂਟ ਟਕਰਾਅ ਚੋਂ ਪੈਦਾ ਹੁੰਦੀ ਹੈ। ਜੇ ਤੁਸੀਂ ਹਕੂਮਤ ਦੇ ਸੈੱਟ ਕੀਤੇ ਰੂਲਸ ਦੇ ਮੁਤਾਬਕ ਜਿੱਥੇ ਉਹਨਾਂ ਨੇ ਕਿਹਾ ਬੈਠਾਂ ਬਹਿ ਗਏ, ਉਹਨਾਂ ਨੇ ਕਿਹਾ ਖੜੇ ਹੋ ਜਾਓ, ਖੜੇ ਹੋ ਗਏ, ਉੱਥੇ ਕੀ ਫਰਕ ਪੈਂਦਾ? ਉੱਥੇ ਬੈਠੇ ਰਹੋ 6 ਮਹੀਨੇ, ਸਾਲ ਬੈਠੇ ਰਹੋ। ਹੁਣ ਇੱਕ ਫੈਸਲਾ ਜਿਹਨੇ ਉਹਨਾਂ ਨੂੰ ਵਕਤ ਪਾਇਆ ਹੋਇਆ ਸੀ 26 ਜਨਵਰੀ ਨੂੰ ਟਰੈਕਟਰ ਮਾਰਚ, ਉਹ ਇਹਨਾਂ ਦੀ ਬਦਦਿਆਨਤੀ ਦੀ ਵਜ੍ਹਾ ਕਰਕੇ ਇਹਨਾਂ ਦੀ ਸਟਰੈਂਥ ਵੀਕਨੈਸ ਬਦਲ ਦਿੱਤੀ। ਫਿਰ ਇਹਨਾਂ ਨੂੰ ਲੱਗਿਆ ਜੀ ਕੋਈ ਨਾ ਕੋਈ ਅਸੀਂ ਪ੍ਰੋਗਰਾਮ ਜ਼ਰੂਰ ਦਈਏ। ਹੁਣ ਅੱਜ ਤੋਂ 2-3 ਹਫ਼ਤੇ ਪਹਿਲਾਂ ਸੀ ਸਾਰਿਆਂ ਦਾ ਕਿ ਜੀ ਅਸੀਂ ਕਿਸਾਨ ਜਿਹੜੇ ਨੇ ਉਹ ਮੋਰਚਾ ਸਾਈਟ ਤੋਂ ਅਸੀਂ ਪਾਰਲੀਮੈਂਟ ਤੱਕ ਮਾਰਚ ਕਰਾਂਗੇ। ਫਿਰ ਇਹ ਹੋਇਆ ਜੀ ਇਸ ਵਾਰ ਅਸੀਂ ਕੋਈ ਟਰੈਕਟਰ ਨਹੀਂ, ਪੈਦਲ ਜਾਵਾਂਗੇ। ਫਿਰ ਇਹ ਹੋਇਆ ਕਿ ਜੀ ਕੋਈ ਨਹੀਂ, ਜੇ ਉੱਥੇ ਨਾ ਵੀ ਪਹੁੰਚਣ ਦਿੱਤਾ, ਹੁਣ ਜਿੱਥੇ ਬੈਠੇ ਨੇ ਉੱਥੋਂ 25 ਕਿਲੋਮੀਟਰ ਜਾਂ 30 ਕਿਲੋਮੀਟਰ ਹੈ ਪਾਰਲੀਮੈਂਟ ਹਾਲ, ਇਹ ਪਾਰਲੀਮੈਂਟ ਬਿਲਡਿੰਗ, ਕਿ ਜੀ ਅਸੀਂ ਗ੍ਰਿਫਤਾਰੀਆਂ ਦੇਵਾਂਗੇ 300 ਦਾ ਜਿਹੜੀਆਂ, ਉਹਨਾਂ ਸਾਰਿਆਂ ਤੋਂ ਭੱਜ ਗਏ। ਔਰ ਹੁਣ ਕੱਲ੍ਹ ਫੈਸਲਾ ਕੀਤਾ ਜੀ ਨਹੀਂ, ਉਹ ਜਿਹੜਾ ਉਹ ਮਾਰਚ ਜਿਹੜਾ ਸੰਸਦ ਘੇਰਨ ਦੀ ਗੱਲ ਹੈ ਉਹ ਨਹੀਂ ਕਰਨੀ। ਹੁਣ ਇਹਦੇ 'ਚ ਹਾਲਾਂ ਉਹ ਜਿਹੜਾ ਇੱਕ ਹਰਿਆਣੇ ਤੋਂ ਹੈ ਚੜੂਨੀ ਗੁਰਮੀਤ ਸਿੰਘ ਕਿ ਕੀ ਉਹਦਾ ਨਾਂ ਹੈ, ਉਹਨੇ ਡਾਈਸੈਂਟ ਵੀ ਕੀਤਾ ਜਾਂ ਇਹ ਮੀਡੀਆ 'ਚ ਵੀ ਆ ਗਿਆ ਕਿ ਆਪੋ 'ਚ ਫੁੱਟ ਹੈ। ਹੁਣ ਗੱਲ ਇਹ ਹੈ ਕਿ ਭਾਈ ਜਦੋਂ ਤੁਸੀਂ ਅੰਦਰ ਤੁਹਾਡਾ ਸਲਾਬਿਆ ਹੋਇਆ ਹੈ ਤੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਜੀ ਇਹ ਬੰਬ ਚੱਲੇਗਾ ਔਰ ਇਹਦਾ ਧਮਾਕਾ 10 ਮੀਲ ਤੱਕ ਸੁਣੇਗਾ, ਉਹ ਤਾਂ ਵੈਸੇ ਹੀ ਸਲਾਬਾ ਹੈ। ਉਹ ਜਿਵੇਂ ਉਹਦੀ ਛੁਰਲੀ ਦੀ ਗੱਲ ਕਰਦੇ ਨੇ ਕਿ ਭਾਈ ਬੋਤਲ 'ਚ ਪਾ ਕੇ ਛੱਡਦੇ ਸੀ ਵੀ ਤਾਂ ਨੂੰ ਜਾਏਗੀ ਸ਼ੂ ਕਰਕੇ ਕਿ ਇਹਦੇ ਪਿੰਡ ਦੇ ਵਿੱਚ ਹੀ ਵੜ ਜਾਂਦਾ, ਉਹਦੇ 'ਚ ਹੈ ਹੀ ਕੁਛ ਨਹੀਂ, ਸਲਾਬੀ ਉਹ ਹੈ, ਉਹਨੇ ਕਿੱਥੇ ਜਾਣਾ ਉਹਨਾਂ ਨੇ। ਸੋ ਇੱਕ ਇਹ ਬਦਕਿਸਮਤ ਪਾਰਟ ਹੈ ਕਿਉਂਕਿ ਇਹ ਸਾਰੇ ਮੋਰਚੇ ਦੇ ਉੱਤੇ ਬਹੁਤ ਸਾਰੀ ਇਨਵੈਸਟਮੈਂਟ ਹੈ ਡਾਇਸਪੋਰਾ ਸਿੱਖਾਂ ਦੀ, ਐਮੋਸ਼ਨਲ ਵੀ ਔਰ ਫਿਜ਼ੀਕਲ, ਪੰਜਾਬ 'ਚੋਂ ਵੀ ਜਿਹੜੇ ਜਾ ਕੇ ਪਿੰਡਾਂ 'ਚ ਲੋਕ ਬੈਠੇ ਜਿਸ ਹੋਪ ਦੇ ਨਾਲ। ਪਰ ਅਸੀਂ ਇਹ ਸਮਝਦੇ ਹਾਂ ਵੀ ਇਸ ਜੋ ਫਰਸਟ੍ਰੇਸ਼ਨ ਤਾਂ ਨਿਕਲੇਗੀ ਜ਼ਰੂਰ, ਪਰ ਉਸ ਫਰਸਟ੍ਰੇਸ਼ਨ 'ਚੋਂ ਹੀ ਉਹ ਤਬਕਾ ਜਿਹੜਾ ਹੁਣ ਤੱਕ ਕੌਮੀ ਘਰ ਖਾਲਿਸਤਾਨ ਦੇ ਲਈ ਜਿਹੜਾ ਹੈ ਉਹ ਉਸ ਤੋਂ ਨਹੀਂ ਸੀ ਕਨਵਿੰਸ ਹੁੰਦਾ, ਉਹਨਾਂ 'ਚੋਂ ਸਾਨੂੰ ਜ਼ਰੂਰ ਕਾਡਰ ਮਿਲੇਗਾ। ਲੜਾਈ ਤਾਂ ਲੰਬੀ ਹੋ ਸਕਦੀ ਹੈ, ਪਰ ਅਲਟੀਮੇਟਲੀ ਅਸੀਂ ਤਾਂ ਪਹਿਲਾਂ ਹੀ ਇਹ ਮੰਨ ਕੇ ਤੁਰੇ ਹੋਏ ਸੀ ਕਿ ਇਸ 'ਚੋਂ ਕੁਛ ਨਹੀਂ ਨਿਕਲਣਾ ਹੈ। ਜੇ ਕਾਨੂੰਨ ਵਾਪਸ ਵੀ ਹੋ ਜਾਂਦੇ ਫਿਰ ਵੀ ਜੋ ਹਾਲ ਇਹਨਾਂ ਨੇ ਤਾਂ ਇਕਨੋਮਿਕਲ ਜੈਨੋਸਾਈਡ ਦੇ ਰਸਤੇ ਤੇ ਇਹਨਾਂ ਨੇ ਤੋਰਿਆ ਹੋਇਆ ਆਪਣਾ ਸਾਰਾ ਪਾਰਟ। ਔਰ ਹੁਣ ਤਾਂ ਜਦੋਂ ਕਿ ਇੱਕ ਪਾਸੇ ਹਸਪਤਾਲਾਂ 'ਚ ਜਿਹੜਾ ਉਹ ਥਾਂ ਨਹੀਂ ਹੈ ਤੇ ਨਾ ਹੀ ਸ਼ਮਸ਼ਾਨਾਂ 'ਚ ਥਾਂ ਹੈ। ਹੁਣ ਇੱਕ ਕਾਰਟੂਨ ਸੀ ਕਿ ਮੋਦੀ ਨੇ ਅੰਬਾਨੀ ਨੂੰ, ਅਡਾਨੀ ਨੂੰ ਤੇ ਪਤੰਜਲੀ ਨੂੰ ਆ ਕੇ ਸੱਦ ਕੇ ਕਿਹਾ, ਉਹਨਾਂ ਨੇ ਕਿਹਾ क्या विचार है, अब शमशान घाट और कब्रिस्तानों का ठेका भी तुम्हें दे देते हैं। हाँ, बहुत कमी आई हुई है। ਹੁਣ ਉਹਦੇ 'ਚੋਂ ਵੀ ਪੈਸੇ ਬਣਾਓ ਸ਼ਮਸ਼ਾਨ। ਸੋ ਜਦੋਂ ਇਸ ਕਿਸਮ ਦੇ ਲੋਕ ਹੁੰਦੇ ਨੇ ਤੇ ਇਧਰ ਤੁਸੀਂ ਜਿਹੜੀ ਲੀਡਰਸ਼ਿਪ ਤੁਹਾਨੂੰ ਲੀਡ ਕਰ ਰਹੀ ਹੈ ਉਹ ਪਹਿਲਾਂ ਹੀ ਬਦਈਮਾਨ ਹੈ, ਬੇਈਮਾਨ ਹੈ, ਤਾਂ ਉਹਦੇ 'ਚੋਂ ਕੁਛ ਨਹੀਂ ਨਿਕਲਣਾ। ਹੁਣ ਇੱਕ ਪਾਸੇ ਤਾਂ ਇਹ ਕਾਮਰੇਡੀ ਲਾਣਾ, ਸਿੱਖ ਕੌਮ ਦੇ ਇਸ ਕਿਸਾਨੀ ਦੇ ਨਾਲ ਜੁੜੇ ਮੁੱਦੇ ਨੂੰ ਐਮੋਸ਼ਨਲੀ ਡਰੇਨ ਕੀਤਾ ਇਹਨਾਂ ਨੇ, ਔਰ ਅੱਗੋਂ ਵੀ ਅਜੇ ਕਰਨਗੇ, ਅਜੇ ਵੀ ਲੋਕ ਇਹਨਾਂ ਦੇ ਲੱਗੇ ਹੋਏ ਨੇ ਮਗਰ। ਦੂਸਰਾ ਪਾਸਾ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ 2015 'ਚ ਬਰਗਾੜੀ ਕਾਂਡ ਹੁੰਦਾ, ਬੁਰਜ ਜਵਾਹਰ ਸਿੰਘ ਵਾਲਾ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੁੰਦੇ ਨੇ, ਬਰਗਾੜੀ ਦੇ ਵਿੱਚ ਉਹਨਾਂ ਦੇ ਪਵਿੱਤਰ ਅੰਗ ਖਿਲਾਰੇ ਜਾਂਦੇ ਨੇ, ਸਿੱਖਾਂ 'ਚ ਰੋਸ ਔਰ ਗੁੱਸਾ ਹੁੰਦਾ। ਬਹਿਬਲ ਕਲਾਂ, ਕੋਟਕਪੂਰਾ ਪੀਸਫੁਲ ਪ੍ਰੋਟੈਸਟ, ਬਾਦਲ ਦੀ ਹਕੂਮਤ, ਸੁਖਬੀਰ ਬਾਦਲ ਹੋਮ ਮਿਨਿਸਟਰ, ਸੁਮੇਧ ਸੈਣੀ DGP, ਔਰ ਉੱਪਰਲੇ ਆਰਡਰਾਂ ਦੇ ਥੱਲੇ ਫਿਰ ਕੋਟਕਪੂਰਾ 'ਚ ਗੋਲੀ ਚਲਾਈ ਜਾਂਦੀ ਹੈ। ਬਹਿਬਲ ਕਲਾਂ 'ਚ ਸਿੰਘ ਸ਼ਹੀਦ ਹੁੰਦੇ ਨੇ, ਦਰਜਨਾਂ ਜ਼ਖਮੀ ਹੁੰਦੇ ਨੇ, ਔਰ ਉਹੀ ਡਰਾਮੇਬਾਜ਼ੀਆਂ, ਸਟੇਟਮੈਂਟਾਂ, ਦੋਸ਼ੀਆਂ ਨੂੰ ਸਜ਼ਾ ਦੇਵਾਂਗੇ, ਇਹ ਉਹ, ਸਰਕਾਰ ਬਦਲ ਜਾਂਦੀ ਹੈ। ਅਮਰਿੰਦਰ ਸਿੰਘ ਗੁਟਕੇ ਤੇ ਸਹੁੰ ਖਾ ਕੇ ਜਿੱਥੇ ਡਰੱਗਸ ਪੰਜਾਬ 'ਚ 6 ਮਹੀਨਿਆਂ 'ਚ ਖਤਮ ਕਰਨ ਦੀ ਗੱਲ ਕਰਦਾ ਹੈ, ਉੱਥੇ ਉਹਨਾਂ ਦੋਸ਼ੀਆਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਿਆਂ ਨੂੰ ਔਰ ਕਿਹਨਾਂ ਨੇ ਆਰਡਰ ਦਿੱਤਾ ਹੈ, ਉਹ ਵੀ ਹੁਣ 4 ਸਾਲ ਲਗਭਗ ਬੀਤ ਗਏ ਨੇ। ਇੱਕ ਸਿੱਟ ਬਣਦੀ ਹੈ 2015 'ਚ, ਦੂਜੀ 2017-18 'ਚ ਬਣਦੀ ਹੈ, ਔਰ ਇਹ ਉਹੀ ਕੁੰਵਰ ਵਿਜੇਪਾਲ ਸਿੰਘ
ਉਹ ਇੰਚਾਰਜ ਬਣਦਾ ਹੈ, ਰਿਪੋਰਟ ਤਿਆਰ ਹਾਈ ਕੋਰਟ ਤੱਕ ਪਹੁੰਚ ਗਿਆ, ਹਾਈ ਕੋਰਟ ਰਿਪੋਰਟ ਥਰੋ ਆਊਟ ਕਰ ਦਿੰਦਾ ਹੈ, ਉਹ ਕਹਿੰਦਾ ਮੈਂ ਅਸਤੀਫਾ ਦਿੱਤਾ, ਅਮਰਿੰਦਰ ਕਹਿੰਦਾ ਨਹੀਂ ਦੇਣਾ, ਫਿਰ ਹੋ ਗਿਆ ਕਿ ਜੀ ਮੈਂ ਹੁਣ ਮਨਾ ਲਿਆ। ਹੁਣ ਇੱਕ ਪਾਸੇ ਇਹ ਸਾਰੀ ਔਰ ਸਿੱਖ ਕੌਮ ਇੱਕ ਮੈਂਟਲ ਜਿਹਨੂੰ ਤੁਸੀਂ ਸੁੰਨ ਹੋਣਾ ਕਹਿੰਦੇ ਹੋ, ਅੱਛਾ ਇੱਕ ਤਾਂ ਸਖਤੇ ਚ ਆਉਣਾ ਹੁੰਦਾ ਹੈ ਕਿ ਜਦੋਂ ਬਾਰ-ਬਾਰ ਤੁਹਾਡੇ ਨਾਲ ਧੋਖਾ ਹੋ ਰਿਹਾ ਹੁੰਦਾ ਹੈ ਜਾਂ ਬਾਰ-ਬਾਰ ਤੁਹਾਨੂੰ ਅੱਡ-ਅੱਡ ਨਾਵਾਂ ਦੇ ਥੱਲੇ ਜਾਂ ਦੂਜੇ ਸਾਜ਼ਿਸ਼ਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਤਾਂ ਤੁਸੀਂ ਦੇਖ ਰਹੇ ਹੋ ਕਿ ਵੀ ਕਿੱਧਰ ਨੂੰ ਜਾਈਏ, ਕੀ ਕਰੀਏ। ਸਾਡੇ ਪੰਥ ਦੇ ਉੱਤੇ ਅਟੈਕ, ਸਾਡੇ ਗੁਰੂ ਗ੍ਰੰਥ ਦੇ ਉੱਤੇ ਅਟੈਕ, ਔਰ ਜਿਨ੍ਹਾਂ ਨੂੰ ਅਸੀਂ ਹਮਦਰਦ ਸਮਝਦੇ ਹਾਂ। ਅਕਾਲੀਆਂ ਨੇ ਤਾਂ ਜੋ ਕੜੀ ਘੋਲੀ ਉਹ ਤਾਂ ਘੋਲੀ, ਉਹ ਤਾਂ ਕਿਵੇਂ ਉਹਨਾਂ ਨੇ ਸੌਦਾ ਸਾਧ ਨਾਲ ਸਮਝੌਤਾ ਕੀਤਾ, ਕਿਵੇਂ ਜਾਲੀ ਹੁਕਮਨਾਮਾ ਜਿਹੜਾ ਹੈ ਉਹ ਸੱਦ ਕੇ ਜਥੇਦਾਰਾਂ ਨੂੰ ਲਿਖਵਾਇਆ, ਕਿਵੇਂ ਪੈਸੇ ਖਾ ਕੇ ਉਹਦੀ ਫਿਲਮ ਉਸ ਠੱਗ ਦੀ ਸੌਦਾ ਸਾਧ ਦੀ ਉਹ ਰਿਲੀਜ਼ ਕਰਵਾਈ, ਉਹ ਤਾਂ ਸਾਹਮਣੇ ਸੀ, ਔਰ ਕਿਵੇਂ ਹਾਜ਼ਰੀ ਲਵਾਉਣ ਵਾਲਿਆਂ 'ਚ। ਪਰ ਜਿਵੇਂ ਅਮਰਿੰਦਰ ਦੀ ਸਰਕਾਰ ਨੇ ਵੀ ਇਸ 'ਤੇ ਡਰਟੀ ਗੇਮ ਖੇਡੀ, ਜੁਡੀਸ਼ਰੀ ਜੋ ਖੇਡ ਰਹੀ ਹੈ, ਹੁਣ ਇਹ ਜਿਹੜੀ ਸਾਰਾ ਸਾਜ਼ਿਸ਼ੀ ਮਾਹੌਲ ਦੇ ਵਿੱਚ ਸਾਰੇ ਹੀ ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਦੇਖ ਰਹੇ ਨੇ ਕਿ ਅਸੀਂ ਕਿਵੇਂ ਸਿੱਖਾਂ ਦੇ ਜਜ਼ਬਾਤਾਂ ਨੂੰ ਹੁਣ ਆਉਣ ਵਾਲੀਆਂ ਅਸੈਂਬਲੀ ਚੋਣਾਂ 'ਚ ਵੋਟਾਂ 'ਚ ਤਬਦੀਲ ਕਰੀਏ ਆਪਣੀ ਫੇਵਰ 'ਚ। ਅੱਛਾ। ਔਰ ਉਹਦੇ 'ਚ ਨਵਜੋਤ ਸਿੱਧੂ ਤੇ ਉਹਦੀ ਘਰ ਵਾਲੀ ਉਹ ਵੀ ਅੱਗੇ ਨੇ, ਪਟਿਆਲੇ ਜਾ ਕੇ ਦਫ਼ਤਰ ਵੀ ਖੋਲ੍ਹ ਲਿਆ, ਸੰਗਰੂਰ ਹਲਕੇ 'ਚ ਵੀ ਖੋਲ੍ਹ ਲਿਆ, ਨਹੀਂ ਤਾਂ ਉੱਥੇ ਵੜਦੇ ਨਹੀਂ ਸੀ, ਹੈ ਤਾਂ ਪਟਿਆਲੇ ਦਾ ਰਹਿਣ ਵਾਲਾ, ਔਰ ਉਹਨੇ ਵੀ ਜਾ ਕੇ ਉੱਥੇ ਪਹਿਲਾਂ ਬਹਿਬਲ ਕਲਾਂ 'ਚ ਬਰਗਾੜੀ 'ਚ ਕਿ ਜੀ ਉਹ ਸਜ਼ਾ ਮਿਲਣੀ ਚਾਹੀਦੀ ਹੈ ਔਰ ਫਲਾਣਾ ਹੋਣਾ ਚਾਹੀਦਾ ਹੈ। ਹੁਣ ਇਹ ਕੀ ਸਿਆਸਤ ਕਰਨਗੇ, ਬੀਜੇਪੀ 'ਚ ਜਾਏਗਾ, ਆਪਣੀ ਪਾਰਟੀ ਖੜੀ ਕਰਨਗੇ, ਕੌਣ ਕੀ ਕਰੇਗਾ। ਹੁਣ ਇਹ ਵੀ ਆ ਗਿਆ ਕਿ ਜੀ ਰਣਜੀਤ ਸਿੰਘ ਬ੍ਰਹਮਪੁਰਾ ਜਿਹੜਾ ਅਕਾਲੀ ਦਲ ਦਾ ਰਿਬੈਲ ਸੀ ਤੇ ਸੁਖਦੇਵ ਢੀਂਡਸਾ, ਉਹਨਾਂ ਨੇ ਵੀ ਇਕੱਠੇ ਹੋ ਕੇ ਇੱਕ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਕਿ ਅਸੀਂ ਕਰਾਂਗੇ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿ ਰਿਹਾ ਜੀ ਕਿ ਬਈ ਇਹ ਜਿਹੜੀ ਰਿਪੋਰਟ ਮੈਂ ਦਿੱਤੀ ਉਹਦੇ 'ਚ ਜਿਹੜਾ ਕੀ ਵਿਟਨੈਸ ਸੀ ਉਹਨੂੰ ਮੁਕਰਾਉਣ ਦੀ ਕੋਸ਼ਿਸ਼ ਕਰ ਰਹੇ ਸੁਖਬੀਰ ਬਾਦਲ। ਉਹ ਕਹਿ ਰਿਹਾ ਕਿ ਜੀ ਇਹ ਬਾਦਲ ਨੇ ਉਹਨੂੰ ਪ੍ਰੋਮਿਸ ਕੀਤਾ ਕਿ ਤੁਹਾਨੂੰ ਅਸੀਂ ਜੌਬ ਦੇਵਾਂਗੇ, ਔਰ ਇਹ ਬਰਗਾੜੀ ਕਾਂਡ ਨੂੰ ਲੈ ਕੇ ਇਹਦੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਇਹੀ ਨਵਜੋਤ ਸਿੱਧੂ ਕਹਿ ਰਿਹਾ ਜੀ ਇਹਨੂੰ ਪਬਲਿਕ ਕਰੋ। ਹੁਣ ਮਤਲਬ ਅੰਦਰ ਵੀ ਸਾਜ਼ਿਸ਼, ਬਾਹਰ ਵੀ ਸਾਜ਼ਿਸ਼, ਚਾਰ ਚੁਫੇਰੇ ਸਾਜ਼ਿਸ਼, ਝੂਠ ਦਾ ਪਾਰਟ। ਔਰ ਜਿਹੜੇ ਬਾਦਲ ਦੇ ਟੌਮੀ ਨੇ, ਜਿਵੇਂ ਉਹ ਇੱਕ ਵਿਰਸਾ ਵਲਟੋ ਹੈ, ਉਹ ਕਹਿ ਰਿਹਾ ਜੀ ਇਹ ਜਿਹੜਾ ਕੁੰਵਰ ਹੈਗਾ ਜਿਹਨੇ ਰਿਪੋਰਟ, ਇਹ ਜ਼ਹਿਨੀ ਤੌਰ 'ਤੇ ਬਿਮਾਰ ਹੈ, ਔਰ ਬਾਕੀ ਵੀ ਜਿਹੜੇ ਉਹਨਾਂ ਦੇ ਪਾਲਤੂ ਲੱਗੇ ਹੋਏ ਨੇ। ਔਰ ਉਧਰ ਉਹਨੂੰ ਪੁੱਛਿਆ ਜਾਂਦਾ ਹੈ ਕਿ ਬਈ ਤੂੰ ਸਿਆਸਤ 'ਚ ਆਏਗਾ, ਨੋ ਕਾਮੈਂਟ। ਇਹ ਵੀ ਹੈ ਕਿ ਜੀ ਸ਼ਾਇਦ ਉਹ ਖੁਦ ਵੀ ਸਿਆਸਤ 'ਚ ਆਏ। ਹੁਣ ਇਹ ਜਦੋਂ ਤੁਸੀਂ ਸਾਰਾ ਪਾਸਾ ਦੇਖ ਰਹੇ ਹੋ ਤੇ ਤੁਹਾਨੂੰ ਇਹੀ ਨਜ਼ਰ ਆ ਰਿਹਾ ਕਿ ਸਾਜ਼ਿਸ਼ ਤੋਂ ਬਿਨਾਂ ਕੁਝ ਵੀ ਨਹੀਂ ਹੈ, ਸਾਰੇ ਹੀ ਸਾਜ਼ਿਸ਼ੀ ਹੋ ਗਏ ਨੇ। ਔਰ ਇਹੀ ਗੱਲ ਕਦੇ 19th ਸੈਂਚੁਰੀ ਐਂਡ 'ਚ ਜਾਂ ਉਸ ਤੋਂ ਪਹਿਲਾਂ ਐਕਚੁਅਲੀ 18th ਸੈਂਚੁਰੀ 'ਚ ਜਦੋਂ ਸਿੱਖ ਮਿਸਲਾਂ ਦਾ ਦੌਰਾ ਸੀ, ਇੱਕ ਅੰਗਰੇਜ਼ ਉੱਥੋਂ ਦੀ ਲੰਘਿਆ ਕਲਕੱਤੇ ਤੋਂ ਕਾਬੁਲ ਗਿਆ ਕਿ ਕਿੱਥੇ ਗਿਆ, ਔਰ ਉਹਨੂੰ ਪੁੱਛਿਆ, ਉਹਨੇ ਪੰਜਾਬ 'ਚੋਂ ਸਿੱਖ ਕਰੈਕਟਰ ਬਾਰੇ ਗੱਲ ਕਰਦੇ ਆ ਵੀ ਕੀ ਹੈ, ਉਹਨੇ ਕਿਹਾ ਜੀ ਬਹੁਤ ਵਧੀਆ ਕਿਸਾਨ ਨੇ, ਪਹਾੜ ਦੇ ਦਿਓ ਇਹਨਾਂ ਨੂੰ, ਇਹ ਉਸ ਨੂੰ ਜਿਹੜਾ ਬੜੇ ਉਪਜਾਊ ਜ਼ਮੀਨ 'ਚ ਬਦਲ ਦਿੰਦੇ ਨੇ, ਬਹੁਤ ਵਧੀਆ ਸਿਪਾਹੀ ਨੇ, ਜਿੰਨੀ ਜੰਗ ਟਫ ਹੁੰਦੀ ਹੈ ਇਹਨਾਂ 'ਚੋਂ ਜਿਹੜਾ ਲੜਨ ਦਾ ਜਜ਼ਬਾ ਨਿਕਲਦਾ। ਪਰ ਉਹਨੇ ਕਿਹਾ ਵੀ ਅਬਵ ਆਲ ਦੇ ਲਵ ਕੰਸਪੀਰੇਸੀ, ਪਰ ਇਹਨਾਂ ਦਾ ਸੁਭਾਅ ਕਰਕੇ ਸਾਜ਼ਿਸ਼ ਬਹੁਤ, ਔਰ ਸਾਰੇ ਇੱਕ ਦੂਜੇ ਨੂੰ ਠਿੱਬੀ ਲਾਉਣ ਤੇ ਰਹਿੰਦੇ ਨੇ। ਵੈਸੇ ਅਸੀਂ ਤਾਂ ਪੰਜਾਬ ਦੇ ਪਾਣੀਆਂ ਦੇ ਹਵਾਲੇ ਨਾਲ ਹੀ ਗੱਲ ਕਰਦੇ ਹਾਂ, ਇਹ ਲਹਿੰਦਾ ਪੰਜਾਬ ਹੋਏ ਚੜ੍ਹਦਾ ਹੋਏ, ਪਰ ਘੱਟੋ ਘੱਟ ਇਹ ਵੀ ਤਾਂ ਪੰਜਾਬੀ 'ਚ ਕਹਿੰਦੇ ਨੇ ਵੀ ਢਾਈ ਘਰ ਤਾਂ ਡੈਣ ਵੀ ਛੱਡ ਲੈਂਦੀ ਹੈ। ਜਦੋਂ ਗੁਰੂ ਦੀ ਗੱਲ ਹੋਏ, ਇਸ਼ਟ ਦੀ ਗੱਲ ਹੋਏ, ਆਪਣੇ ਲੋਕਾਂ ਦੀਆਂ ਜ਼ਿੰਦਗੀਆਂ ਦੀ ਗੱਲ ਹੋਏ, ਉਦੋਂ ਤਾਂ ਘੱਟੋ ਘੱਟ ਕੁਝ ਸ਼ਰਮ ਕਰੋ ਕਿ ਵੀ ਤੁਸੀਂ ਹਰ ਚੀਜ਼ ਹੀ ਵਪਾਰ, ਤਜਾਰਤ ਔਰ ਉਸ ਦੇ ਵਿੱਚ ਆਪਣੇ ਜਿਹੜੇ ਨੇ ਹਿੱਤਾਂ ਦੇ ਲਈ ਸਭ ਕੁਝ ਕੁਰਬਾਨ ਕਰ ਰਹੇ। ਸੋ ਇਹੀ ਕੁਝ ਹੁੰਦਾ। ਇਸ ਲਈ ਮੈਂ ਬਹੁਤ ਵਾਰ ਜਦੋਂ ਇਹ ਟੌਪਿਕ ਸਕਿਪ ਕਰ ਜਾਂਦਾ ਤੇ ਸਾਡੇ ਵੀਰਾਂ ਭੈਣਾਂ ਨੂੰ ਲੱਗਦਾ ਵੀ ਕਿਉਂ ਨਹੀਂ ਤੁਸੀਂ ਗੱਲ ਕਰਦੇ। ਹੁਣ ਔਰ ਜਦੋਂ ਫਿਰ ਸੱਚ ਹੁੰਦਾ ਫਿਰ ਉਸਦਾ ਬਹੁਤਿਆਂ ਨੂੰ ਦੁੱਖ ਵੀ ਲੱਗਦਾ। ਮੈਨੂੰ ਵੀ ਕਹਿਣ ਲੱਗੇ ਵੀ ਮੈਨੂੰ ਦੁੱਖ ਹੁੰਦਾ, ਮੈਂ ਵੀ ਉਹਨਾਂ 'ਚੋਂ ਹੀ ਹਾਂ। ਮੈਂ ਵੀ ਆਪਣੀ ਕੌਮ ਦੀ ਜਦੋਂ ਇਸ ਸਪੀਡ ਨੂੰ ਮਹਿਸੂਸ ਕਰਦਾ ਹਾਂ ਕਿ ਭਾਈ ਇਹ ਕੁਝ ਹੋ ਰਿਹਾ ਤੇ ਕਿੱਧਰ ਨੂੰ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।